ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਤੁਸੀਂ ਗੱਲਾਂ ਸੁਣੀਆਂ ਹੋਣਗੀਆਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗੱਠਜੋੜ ਹੈ ਇਹ ਹੋ ਚੁੱਕਾ ਤੇ ਇਹਦਾ ਐਲਾਨ ਹੀ ਬਾਕੀ ਹੈ। ਹਾਲਾਂਕਿ ਬਹੁਤ ਸਾਰੀਆਂ ਟੀਵੀ ਸ਼ੋਜ਼ ਨੇ, ਬਹੁਤ ਸਾਰੇ ਰੇਡੀਓ ਸ਼ੋਅ ਦੇ ਉੱਤੇ ਇਹਦੇ ਗੱਠਜੋੜ ਬਾਰੇ ਚਰਚਾ ਹੋਈ, ਸੰਭਾਵੀ ਸੀਟਾਂ ਬਾਰੇ ਵੀ ਚਰਚਾ ਹੋਈ, ਪਰ ਕਿਉਂਕਿ ਉਦੋਂ ਤੱਕ ਅਧਿਕਾਰਤ ਐਲਾਨ ਨਹੀਂ ਸੀ ਹੋਇਆ। ਪਰ ਹੁਣ ਇੱਕ ਵਾਰ ਫਿਰ ਤੋਂ ਇਸ ਗੱਠਜੋੜ ਬਾਰੇ ਅਸਮੰਜਸ ਪੈਦਾ ਕਰ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੇ। ਉਹਨਾਂ ਨੇ ਕਿਹਾ ਕਿ ਅਸੀਂ 13 ਦੀਆਂ 13 ਸੀਟਾਂ 'ਤੇ ਹੀ ਲੜਾਂਗੇ। ਖਾਸ ਕਰਕੇ ਜਦੋਂ ਦਾ ਕਿਸਾਨਾਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਅਸੀਂ ਮੋਦੀ ਨੂੰ ਵੋਟ ਨਾ ਪਾਉਣ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ, ਤੇ ਉਹਨਾਂ ਨੇ ਬੜੇ ਸਖਤ ਲਫ਼ਜ਼ਾਂ ਦੇ ਵਿੱਚ, ਬੜੀਆਂ ਤਲਖ ਟਿੱਪਣੀਆਂ ਦੇ ਵਿੱਚ ਮੋਦੀ ਦੇ ਜਿਹੜਾ ਕੰਪੈਰੀਜ਼ਨ ਆ, ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ, ਜੋ ਉਹਨਾਂ ਦਾ ਜਿਹੜਾ ਸਰਕਾਰ ਨੂੰ ਚਲਾਉਣ ਦਾ ਤਰੀਕਾ, ਉਹਨੂੰ ਬਹੁਤ ਕਰੜੇ ਸ਼ਬਦਾਂ ਦੇ ਵਿੱਚ ਉਹਦੀ ਨਿੰਦਾ ਕਰਕੇ ਤੇ ਮੋਦੀ ਦੇ ਬਾਰੇ ਪਰਸਨਲੀ ਵੀ ਕਈ ਟਿੱਪਣੀਆਂ ਕੀਤੀਆਂ ਨੇ। ਉਹਨਾਂ ਦੀ ਜੋ ਅਪਰੋਚ ਹੈ ਸਰਕਾਰ ਨੂੰ ਲੈ ਕੇ, ਲੋਕਤਾਂਤਰਿਕ ਸਿਸਟਮ ਦੇ ਵਿੱਚ, ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ, ਜਥੇਬੰਦੀਆਂ ਨੇ, ਇਹਨਾਂ ਨੂੰ ਜਿਹੜੇ ਵਕਾਰ ਨੂੰ ਢਾਹ ਲੱਗ ਰਹੀ ਹੈ, ਉਹਨਾਂ ਨੂੰ ਲੈ ਕੇ ਅੱਜ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਇਸ ਰਿਪੋਰਟ ਦੇ ਵਿੱਚ ਦੇਖਾਂਗੇ ਕਿ ਇੱਕ ਤਾਂ ਕਿਵੇਂ ਭਾਜਪਾ ਦੇ ਬਾਰੇ ਉਹ ਕਿਹਾ ਜਾਂਦਾ ਕਿ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਖਾ ਜਾਂਦੀ ਹੈ, ਉਹਨਾਂ ਦਾ ਸਿਆਸੀ ਆਧਾਰ ਖਤਮ ਕਰ ਦਿੰਦੀ ਹੈ, ਤੇ ਕਿੱਥੇ ਕਿੱਥੇ ਉਹਨੇ ਕੀ ਕੁਛ ਕੀਤਾ। ਦੂਜੇ ਪਾਸੇ ਆਪਾਂ ਇਹ ਵੀ ਦੇਖਾਂਗੇ ਕਿ ਜਿਹੜੀਆਂ ਕਿਹੜੀਆਂ ਖੇਤਰੀ ਪਾਰਟੀਆਂ ਨੇ ਜਿਹੜੀਆਂ ਪਰਿਵਾਰਵਾਦ ਦੇ ਵਿੱਚ ਗਰਸੀਆਂ ਹੋਈਆਂ ਨੇ, ਫਸੀਆਂ ਹੋਈਆਂ ਨੇ, ਤੇ ਉਹਨਾਂ ਨੇ ਹੋਰ ਕੋਈ ਲੀਡਰਸ਼ਿਪ ਉੱਠਣੀ ਨਹੀਂ ਦਿੱਤੀ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ 5 ਵਾਰ ਮੁੱਖ ਮੰਤਰੀ ਰਹੇ ਪੰਜਾਬ ਦੇ, ਉਹ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਜੀ ਜਿਹੜੀਆਂ ਕੇਂਦਰ ਦੀ ਸਰਕਾਰ ਹੈ ਇਹ ਰਾਜਾਂ ਦੇ ਨਾਲ ਧੱਕਾ ਕਰਦੀ ਹੈ, ਜਾਂ ਇਹਨੇ ਪੰਜਾਬ ਦੇ ਨਾਲ ਧੱਕਾ ਕੀਤਾ। ਤਾਂ ਇਸ ਨੁਕਤੇ ਦੇ ਨਾਲ ਉਹ ਕੇਂਦਰ ਸਰਕਾਰਾਂ ਦੇ ਪ੍ਰਤੀ, ਕੇਂਦਰ ਸਰਕਾਰਾਂ ਦੇ ਖਿਲਾਫ ਕਹਿ ਸਕਦੇ ਹਾਂ ਆਪਾਂ, ਲੋਕਾਂ ਨੂੰ ਲਾਮਬੰਦ ਕਰਦੇ ਸੀਗੇ। ਤੇ ਉਹ ਜਦੋਂ ਲਾਮਬੰਦ ਕਰਦੇ ਸੀਗੇ ਤੇ ਆਟੋਮੈਟਿਕਲੀ ਜਿਹੜਾ ਅਕਾਲੀ ਦਲ ਦਾ ਕਾਡਰ ਹੈ ਜਾਂ ਖੇਤਰੀ ਪਾਰਟੀ ਹੋਣ ਦਾ ਕਾਡਰ ਹੈ, ਤੇ ਉਹਨਾਂ ਦੇ ਨਾਲ ਆਟੋਮੈਟਿਕਲੀ ਲੋਕ ਜੁੜ ਜਾਂਦੇ ਸੀਗੇ। ਇਸੇ ਕਰਕੇ ਕਾਂਗਰਸ ਦਾ ਪੰਜਾਬ ਦੇ ਵਿੱਚ ਵੀ ਵਿਰੋਧ ਕਰਦੇ ਸੀ ਤੇ ਕੇਂਦਰ ਦੇ ਵਿੱਚ ਵੀ ਵਿਰੋਧ ਕਰਦੇ ਸੀ। ਪਰ ਜਦੋਂ ਉਹਨਾਂ ਦਾ ਇਹ ਜਿਹੜਾ ਤਕਾਜ਼ਾ ਸੀਗਾ, ਉਹ ਜਦੋਂ ਕਾਂਗਰਸ ਦੀ ਉੱਥੇ ਸਰਕਾਰ ਹੁੰਦੀ ਸੀ ਦਿੱਲੀ ਦੇ ਵਿੱਚ, ਉਦੋਂ ਠੀਕ ਬਹਿੰਦਾ ਸੀਗਾ, ਪਰ ਅਦਰਵਾਈਜ਼ ਉਹ ਇਹ ਕਹਿੰਦੇ ਹੁੰਦੇ ਸੀਗੇ ਕਿ ਜੀ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ, ਜਾਂ ਰਾਜਾਂ ਦੀ ਜਿਹੜੇ ਅਖਤਿਆਰਾਂ ਦੇ ਮਾਮਲੇ 'ਚ ਉਹ ਅਕਸਰ ਗੱਲ ਕਰਦੇ ਸੀਗੇ। ਅੱਜ ਹੁਣ ਆਪਾਂ ਗੱਲ ਕਰੀਏ ਬੀਜੇਪੀ ਦੇ ਬਾਰੇ। ਬੀਜੇਪੀ ਦੇ ਜਿਹੜੇ ਸਿਆਸੀ ਦਲ ਨੇ ਉਹ ਤੁਹਾਨੂੰ ਕਿੱਥੇ ਨਜ਼ਰ ਆਉਂਦੇ ਨੇ? ਅੱਜ ਅਕਾਲੀ ਦਲ ਕਿੱਥੇ ਖੜਾ ਨਜ਼ਰ ਆਉਂਦਾ? ਅੱਜ ਤੁਹਾਨੂੰ ਚੌਟਾਲੇ ਜਿਹੜੇ JJP ਦੇ ਜਿਹੜੇ ਅਲਾਇੰਸ ਕੀਤਾ ਸੀਗਾ ਇਹਨਾਂ ਨੇ, ਅੱਜ ਤੁਹਾਨੂੰ ਕਿੱਥੇ ਖੜੇ ਨਜ਼ਰ ਆਉਂਦੇ ਆ? ਅੱਜ ਤੁਹਾਨੂੰ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਜੰਮੂ ਕਸ਼ਮੀਰ ਦੇ ਵਿੱਚ PDP, ਬਿਹਾਰ ਦੇ ਵਿੱਚ ਰਾਸ਼ਟਰੀ ਜਨਤਾ ਦਲ, ਕਰਨਾਟਕ ਦੇ ਵਿੱਚ ਜਨਤਾ ਦਲ ਸੈਕੂਲਰ, ਤਾਮਿਲਨਾਡੂ ਦੇ ਵਿੱਚ AIDM, ਤੇ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ, ਆਂਧਰਾ ਪ੍ਰਦੇਸ਼ ਦੇ ਵਿੱਚ ਤੇਲਗੂ ਦੇਸ਼ਮ ਪਾਰਟੀ, ਇਹ ਸਾਰੀਆਂ ਪਾਰਟੀਆਂ ਕਿੱਥੇ ਨੇ ਅੱਜ? ਜਦ ਕਿ ਇਹ ਉਹ ਪਾਰਟੀਆਂ ਨੇ ਜਿਨ੍ਹਾਂ ਨੇ ਖੇਤਰੀ ਪਾਰਟੀਆਂ ਹੋਣ ਦੇ ਕਰਕੇ ਲੋਕਾਂ ਦੇ ਜਿਹੜੇ ਮੁੱਦੇ ਸੀ ਉਹ ਕੇਂਦਰ ਸਰਕਾਰਾਂ ਮੂਹਰੇ ਰਾਜਾਂ ਦੇ ਮੁੱਦੇ ਚੁੱਕੇ। ਪਰ ਹੁਣ ਆਪਾਂ ਦੇਖਿਆ ਕਿ ਦੇਸ਼ ਜਿਹੜਾ ਉਹ ਲਗਾਤਾਰ ਕੇਂਦਰੀਕਰਨ ਵੱਲ ਨੂੰ ਵੱਧ ਰਿਹਾ। ਪਾਵਰਾਂ ਜਿਹੜੀਆਂ ਨੇ ਉਹ ਵਿਅਕਤੀ ਵਿਸ਼ੇਸ਼ ਤੱਕ ਸੀਮਿਤ ਹੋ ਕੇ ਰਹਿ ਗਈਆਂ ਨੇ। ਖੈਰ, ਜੇ ਆਪਾਂ JJP ਤੋਂ ਸ਼ੁਰੂਆਤ ਕਰ ਲਈਏ ਤਾਂ ਹੁਣ ਮੁੱਖ ਮੰਤਰੀ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਉਹਨਾਂ ਦੀ ਪਾਰਟੀ JJP ਦੇ ਮੰਤਰੀਆਂ ਨੂੰ ਸੱਤਾ ਤੋਂ ਬਾਹਰ ਕਰਕੇ ਭਾਰਤੀ ਜਨਤਾ ਪਾਰਟੀ ਨੇ ਇੱਕ ਹੋਰ ਖੇਤਰੀ ਪਾਰਟੀ ਖੂੰਜੇ ਲਾ ਦਿੱਤੀ ਹੈ। ਦੁਸ਼ਯੰਤ ਚੌਟਾਲਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੜਪੋਤੇ ਨੇ, ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਨੇ, ਜਿਨ੍ਹਾਂ ਚੌਟਾਲਾ ਪਰਿਵਾਰ ਦੀ ਅਗਵਾਈ ਹੇਠ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਬਗਾਵਤ ਕਰਕੇ 2018 ਦੇ ਵਿੱਚ ਜਨਨਾਇਕ ਜਨਤਾ ਪਾਰਟੀ ਦਾ ਗਠਨ ਕੀਤਾ। 2019 ਦੇ ਵਿੱਚ ਜਦੋਂ ਚੋਣਾਂ ਹੋਈਆਂ ਤਾਂ BJP ਨੂੰ ਇਹਨਾਂ ਚੋਣਾਂ ਦੇ ਵਿੱਚ ਬਹੁਮਤ ਨਹੀਂ ਮਿਲਿਆ, ਤਾਂ ਉਹਨਾਂ ਨੇ 10 ਸੀਟਾਂ ਇਹਨਾਂ ਨੇ JJP ਵਾਲਿਆਂ ਨੇ ਜਿੱਤੀਆਂ ਸੀਗੀਆਂ, ਤੇ ਉਹਨਾਂ ਦੇ ਨਾਲ ਗੱਠਜੋੜ ਕਰਕੇ ਸਰਕਾਰ ਬਣਾ ਲਈ। ਚੌਟਾਲਾ ਪਰਿਵਾਰ ਦੀ ਪਾਰਟੀ ਕੋਲ 90 ਮੈਂਬਰੀ ਵਿਧਾਨ ਸਭਾ ਦੇ ਵਿੱਚ ਸਿਰਫ ਇੱਕ ਸੀਟ ਹੈ। ਜਦੋਂ ਵਿਸ਼ਵਾਸ ਮਤ ਹਰਿਆਣਾ ਵਿਧਾਨ ਸਭਾ ਦੇ ਵਿੱਚ ਰੱਖਿਆ ਗਿਆ ਤਾਂ ਉੱਥੇ JJP ਦੇ 5 ਵਿਧਾਇਕ ਪਹੁੰਚੇ ਸਨ। ਹਾਲਾਂਕਿ ਪਾਰਟੀ ਨੇ VOTING ਦੇ ਵਿੱਚ ਹਿੱਸਾ ਨਾ ਲੈਣ ਦਾ whip ਜਾਰੀ ਕੀਤਾ ਸੀਗਾ, ਤੇ ਪਾਰਟੀ ਦੇ ਮੁਤਾਬਕ ਉਹਨਾਂ ਨੇ VOTING ਦੇ ਵਿੱਚ ਹਿੱਸਾ ਲਿਆ ਵੀ ਨਹੀਂ। ਹੁਣ ਹਰਿਆਣਾ ਦੀ ਜਿਹੜੀ ਸੱਤਾ ਉੱਤੇ ਕਈ ਦਹਾਕਿਆਂ ਤੱਕ ਕਾਬਜ਼ ਰਿਹਾ ਚੌਟਾਲਾ ਪਰਿਵਾਰ ਦੀ ਜਿਹੜੀ ਸਿਆਸੀ ਪਾਰਟੀ ਹੈ, ਜਿਸ ਹਾਲਤ ਦੇ ਵਿੱਚ ਪਹੁੰਚ ਰਹੀ ਦਿਖ ਰਹੀ ਹੈ, ਕਰੀਬ ਉਸੇ ਤਰ੍ਹਾਂ ਦਾ ਹਾਲ ਚੌਟਾਲਿਆਂ ਦੇ ਪੰਜਾਬ ਵਿਚਲੇ ਮਿੱਤਰ ਬਾਦਲ ਪਰਿਵਾਰ ਦੇ ਨਾਲ ਹੋਇਆ। 1920 ਦੇ ਵਿੱਚ ਬਣਿਆ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਰਫ 3 ਸੀਟਾਂ ਉੱਤੇ ਸਿਮਟ ਕੇ ਰਹਿ ਗਿਆ। ਸੋ ਅਕਸਰ ਆਪਾਂ ਜਦੋਂ ਗੱਲ ਕਰਦੇ ਹੁੰਦੇ ਨਾ ਕਿ ਇਹਨਾਂ ਦਾ ਜਿਹੜਾ ਤਕਾਜ਼ਾ ਹੈ, ਇਹਨਾਂ ਦਾ ਜਿਹੜਾ ਸਿਧਾਂਤਕ ਇੱਕ ਅਪਰੋਚ ਹੈ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ ਲਾਏ ਹੋਣ, ਜੇਲ੍ਹਾਂ ਕੱਟੀਆਂ ਹੁਣ ਐਮਰਜੈਂਸੀ ਦਾ ਵਿਰੋਧ ਕਰਕੇ, ਤੇ ਦੂਜੇ ਪਾਸੇ ਉਹੀ ਅਕਾਲੀ ਦਲ ਦਾ ਪ੍ਰਧਾਨ ਧਾਰਾ 370 ਤੇ ਚੁੱਪ, ਉਹੀ ਅਕਾਲੀ ਦਲ ਦਾ ਪ੍ਰਧਾਨ CAA ਤੇ ਚੁੱਪ, ਉਸੇ ਅਕਾਲੀ ਦਲ ਦਾ ਪ੍ਰਧਾਨ
ਨਾ ਜਥੇਦਾਰ ਕੌਂਕੇ ਦੀ ਰਿਪੋਰਟ ਬਾਰੇ ਕੁਝ ਬੋਲ ਸਕਦਾ, ਨਾ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਆਪਣੀ ਪਰਸਨਲ ਟਿੱਪਣੀ ਜ਼ਿਆਦਾਤਰ ਦੇ ਸਕਦਾ। ਸੋ ਉਹ ਕਹਿੰਦੇ ਕਿ ਮਾਹਰ ਮੰਨਦੇ ਨੇ ਕਿ ਜਿਹੜੇ ਖੇਤਰੀ ਪਾਰਟੀਆਂ ਦੇ ਕਮਜ਼ੋਰ ਹੋਣ ਕਰਕੇ ਸਾਲ 2014 ਤੋਂ ਲੈ ਕੇ ਭਾਰਤ ਦੀ ਸੱਤਾ ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਲਾਭ ਪਹੁੰਚਿਆ ਤੇ ਕੇਂਦਰ ਸਰਕਾਰ ਦੀਆਂ ਲੋਕਾਂ ਦੀ ਆਰਥਿਕਤਾ ਦੇ ਨਾਲ ਜੁੜੀਆਂ ਸਕੀਮਾਂ ਦਾ ਸਿੱਧਾ ਲਾਭ ਵੀ ਸੂਬਿਆਂ ਦੇ ਲੋਕਾਂ ਤੱਕ ਪਹੁੰਚਣਾ ਖੇਤਰੀ ਪਾਰਟੀਆਂ ਲਈ ਘਾਤਕ ਮੰਨਿਆ ਜਾਂਦਾ ਹੈ। ਇਹਦੇ ਨਾਲ ਜੇਕਰ ਆਪਾਂ ਮਾਹਰਾਂ ਦੀ ਰਾਏ ਤੇ ਚੱਲ ਗਏ, ਜੇਕਰ ਆਪਾਂ ਦੇਖੀਏ ਕਿ ਖੇਤਰੀ ਪਾਰਟੀਆਂ ਜਾਂ ਪਰਿਵਾਰਵਾਦ ਕਿਵੇਂ ਖਤਮ ਹੋਇਆ, ਖੇਤਰੀ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਦੀ ਜਿਹੜੀ ਧਿਰ ਸੀਗੀ ਜਾਂ ਪਰਿਵਾਰਵਾਦ ਕਰਕੇ ਖੇਤਰੀ ਪਾਰਟੀਆਂ ਹਾਸ਼ੀਆਗ੍ਰਸਤ ਕਿਉਂ ਹੋਈਆਂ, ਤਾਂ ਉਹ ਕਹਿੰਦੇ ਨੇ ਕਿ ਜਿਹੜੇ ਅਸਲ ਦੇ ਵਿੱਚ ਖੇਤਰੀ ਦਲ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਨਾਲ ਕੀਤੀਆਂ ਜਾਂਦੀਆਂ ਜਿਹੜੀਆਂ ਕਥਿਤ ਵਧੀਕੀਆਂ ਇਹਨਾਂ ਦੇ ਮੁੱਦਿਆਂ ਨੂੰ ਉਭਾਰਦੇ ਹੁੰਦੇ ਸੀਗੇ। ਪਰ ਅਸਲ ਦੇ ਵਿੱਚ ਹੁਣ ਕੀ ਹੋਇਆ, ਹੁਣ ਤੁਹਾਨੂੰ ਨਜ਼ਰ ਨਹੀਂ ਆਉਂਦੀ ਕਿਤੇ ਅਕਾਲੀ ਦਲ ਜਿੱਥੇ ਕਿਤੇ ਕੇਂਦਰ ਦੀ ਸੱਤਾ ਦੀ ਗੱਲ ਚੱਲਦੀ ਹੈ, ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿਤੇ ਵੀ ਯੂਪੀ ਦੇ ਵਿੱਚ ਬਸਪਾ ਤੁਹਾਨੂੰ ਨਜ਼ਰ ਨਹੀਂ ਆਉਂਦੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੀ। ਕੋਈ ਹੋਰ ਦਲ ਨੇ ਜਿਨ੍ਹਾਂ ਦੀਆਂ ਹਰਿਆਣਾ ਦੇ ਵਿੱਚ ਚੁਟਾਲੇ ਨਜ਼ਰ ਨਹੀਂ ਆਉਂਦੇ, ਤੁਹਾਨੂੰ ਇਹਨਾਂ ਦਾ ਵਿਰੋਧ ਕਰਦੇ। ਇਸੇ ਤਰ੍ਹਾਂ ਬਹੁਤ ਸਾਰੇ ਦਲ ਉਹ ਆਪਣੀ ਲਾਈਨ ਛੱਡ ਗਏ ਨੇ ਤੇ ਪਰਿਵਾਰਵਾਦ ਕਰਕੇ ਇਹ ਜਿਹੜੀਆਂ ਖੇਤਰੀ ਪਾਰਟੀਆਂ ਨੇ ਆਪਣੀ ਹੋਂਦ ਗਵਾ ਚੁੱਕੀਆਂ ਨੇ, ਜਿਸ ਕਰਕੇ ਦੇਸ਼ ਦਾ ਜਿਹੜਾ ਫੈਡਰਲਿਜ਼ਮ ਹੈ, ਜਿਹੜੀ ਰਾਜਾਂ ਦੀ ਖੂਬਸੂਰਤੀ ਉਹਨਾਂ ਦੇ ਲਈ ਲੜਨ ਵਾਲੀ ਗੱਲ ਹੈ, ਉਹ ਖਤਮ ਹੁੰਦੀ ਜਾ ਰਹੀ ਹੈ, ਅਲੋਪ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਤੁਸੀਂ ਦੇਖੋ ਖੇਤੀ ਕਾਨੂੰਨਾਂ ਦੇ ਮੁੱਦੇ ਸੀਗੇ, ਉਹਨਾਂ ਦੇ ਵਿੱਚ ਕੀ ਸੀਗਾ, ਖੇਤੀ ਰਾਜ ਦਾ ਵਿਸ਼ਾ ਹੈ ਪਰ ਫੈਸਲੇ ਕੌਣ ਕਰ ਰਿਹਾ, ਕੇਂਦਰ। ਇਸੇ ਤਰ੍ਹਾਂ ਜੇ ਤੁਸੀਂ ਪਾਣੀ ਦਾ ਮਸਲਾ ਦੇਖੋਗੇ, ਪਾਣੀ ਰਾਜ ਦਾ ਮਸਲਾ ਹੈ ਪਰ ਫੈਸਲੇ ਕੌਣ ਕਰ ਰਿਹਾ, ਕੇਂਦਰ। ਇਸੇ ਤਰ੍ਹਾਂ ਭਾਸ਼ਾ ਦੇ ਵਿੱਚ ਤੁਸੀਂ ਦੇਖੋਗੇ, ਭਾਸ਼ਾ ਕਿਹਦਾ ਮਸਲਾ ਹੈ, ਭਾਸ਼ਾ ਰਾਜ ਦਾ ਮਸਲਾ ਹੈ ਪਰ ਉਹਦੇ 'ਚ ਡੋਮੀਨੇਟ ਧਿਰ ਕਿਹੜੀ ਹੈ, ਕੇਂਦਰ। ਸੋ ਕੇਂਦਰ ਸਾਰਾ ਕੁਝ ਆਪਣੇ ਆਪ ਹੀ ਕਰ ਰਿਹਾ। ਸੋ ਕਹਿੰਦੇ ਕਿ ਜੇਕਰ ਖੇਤਰੀ ਪਾਰਟੀਆਂ ਤੇ ਪਰਿਵਾਰਵਾਦ ਦੀ ਝਲਕ ਦੇਖੀਏ ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ, ਉੱਤਰ ਪ੍ਰਦੇਸ਼ ਦੇ ਵਿੱਚ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ, ਬਹੁਜਨ ਸਮਾਜ ਪਾਰਟੀ ਦੇ ਆਗੂ ਕਾਂਸ਼ੀ ਰਾਮ ਤੇ ਮਾਇਆਵਤੀ, ਬਿਹਾਰ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਤੇ ਉਸ ਤੋਂ ਬਾਅਦ ਤੇਜਸਵੀ ਯਾਦਵ, ਮਹਾਰਾਸ਼ਟਰ ਦੇ ਵਿੱਚ ਬਾਲ ਠਾਕਰਿਆਂ ਦਾ ਪਰਿਵਾਰ, ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਤੇ ਉਹਦਾ ਹੁਣ ਭਤੀਜਾ, ਤਾਮਿਲਨਾਡੂ ਦੇ ਵਿੱਚ ਡੀਐਮਕੇ ਦੇ ਕਰੁਣਾਨਿਧੀ ਤੇ AIDMK ਨੂੰ ਕੁਮਾਰੀ ਜੈਲਲਤਾ ਤੇ ਕਰਨਾਟਕ ਦੇ ਵਿੱਚ ਜਨਤਾ ਦਲ ਸੈਕੂਲਰ ਨੂੰ HD ਦੇਵੇਗੌੜਾ ਸਮੇਤ ਹੋਰਨਾਂ ਖੇਤਰੀ ਪਾਰਟੀਆਂ ਦੇ ਆਗੂਆਂ ਨੇ ਜ਼ਮੀਨੀ ਪੱਧਰ ਤੇ ਕੰਮ ਕਰਕੇ ਇਹਨਾਂ ਪਾਰਟੀਆਂ ਨੂੰ ਮਜ਼ਬੂਤ ਕੀਤਾ ਸੀ। ਪਰ ਇਹਨਾਂ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਹਾਵੀ ਹੈ। ਹਾਲਾਂਕਿ ਇਹ ਨਹੀਂ ਕਹਿ ਸਕਦੇ ਆਪਾਂ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ ਨਹੀਂਗਾ, ਪਰ ਉਹਨਾਂ ਦਾ ਕੰਮਕਾਰ ਕਰਨ ਦਾ ਤਰੀਕਾ ਅਲੱਗ ਹੈ। ਇਹ ਨਹੀਂ ਕਹਿ ਸਕਦੇ ਕਾਂਗਰਸ ਦੇ ਵਿੱਚ ਹੈ ਨਹੀਂਗਾ, ਕਾਂਗਰਸ ਤਾਂ ਕਿੰਨੇ ਦਹਾਕਿਆਂ ਤੋਂ ਗਾਂਧੀਆਂ ਦੇ ਜਿਹੜੇ ਪਰਿਵਾਰ ਦੇ ਕਹਿ ਲਓ ਕਿ ਉਹਨਾਂ ਦੀ ਦਾਰੋਮਦਾਰ ਤੇ ਆ ਜਾਂ ਉਹਨਾਂ ਦੇ ਕੰਮਕਾਰ ਤੇ ਆ ਜਾਂ ਉਹਨਾਂ ਦੀ ਪ੍ਰਧਾਨਗੀ ਹੇਠ ਕਹਿ ਲਓ, ਪ੍ਰਧਾਨਗੀ ਤਾਂ ਚਲੋ ਇਸ ਟਾਈਮ ਜਿਹੜੇ ਸਾਡੇ ਆਗੂ ਨੇ ਉਹਨਾਂ ਕੋਲੇ ਦੂਜੀ ਰਾਹੁਲ ਜਾਂ ਸੋਨੀਆ ਗਾਂਧੀ ਪ੍ਰਧਾਨ ਹੈ ਨਹੀਂਗੇ, ਮਲਕਾਰਜੁਨ ਖੜਗੇ ਨੇ। ਪਰ ਅਸਲ ਦੇ ਵਿੱਚ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਾਂ ਪਾਵਰਾਂ ਜਾਂ ਸ਼ਕਤੀਆਂ ਦਾ ਦਾਇਰਾ ਜਾਂ ਕੇਂਦਰੀਕਰਨ ਜਿਹੜਾ ਸ਼ਕਤੀਆਂ ਦਾ, ਉਹ ਇਹਨਾਂ ਗਾਂਧੀ ਪਰਿਵਾਰ ਦੇ ਆਲੇ ਦੁਆਲੇ ਹੀ ਹੈ। ਖੈਰ ਹੁਣ ਉਹ ਕਹਿੰਦੇ ਨੇ ਕਿ ਜਿਹੜੀਆਂ ਪਾਰਟੀਆਂ ਨੇ ਇਹ ਜਿਹੜੇ ਸਿਆਸੀ ਮਾਹਰ ਨੇ ਉਹ ਕਹਿੰਦੇ ਕਿ ਜਦੋਂ ਤੱਕ ਕੇਂਦਰ ਦੇ ਵਿੱਚ ਕਾਂਗਰਸ ਪਾਰਟੀ ਗੱਦੀ ਨਸ਼ੀਨ ਸੀ ਉਦੋਂ ਤੱਕ ਤਾਂ ਇਹਨਾਂ ਦਾ ਰਿਹਾ ਦਬਦਬਾ। ਦੇਸ਼ ਦੇ ਵਿੱਚ ਵੱਡੀ ਆਬਾਦੀ ਹਿੰਦੂ ਹੈ ਤੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹਿੰਦੂਤਵੀ ਏਜੰਡਾ ਹੈ ਉਹ ਇਸ ਪਾਰਟੀ ਨੂੰ ਕਾਫੀ ਰਾਸ ਆਇਆ। ਭਾਜਪਾ ਨੇ ਆਪਣੇ ਸਿਆਸੀ ਪੈਂਤੜੇ ਦੇ ਨਾਲ ਖੇਤਰੀ ਪਾਰਟੀਆਂ ਦੇ ਨਾਲ ਚੋਣ ਸਮਝੌਤੇ ਕੀਤੇ ਤੇ ਮਗਰੋਂ ਭਾਜਪਾ ਨੇ ਆਪਣਾ ਇਹਨਾਂ ਸੂਬਿਆਂ ਦੇ ਵਿੱਚ ਆਧਾਰ ਵੀ ਜਿਹੜਾ ਉਹ ਕਾਇਮ ਕਰ ਲਿਆ। ਪੰਜਾਬ ਦੇ ਵਿੱਚ ਆਧਾਰ ਕਾਇਮ ਨਾ ਹੋਣ ਦਾ ਕਾਰਨ ਸਭ ਤੋਂ ਵੱਡਾ ਹੈ ਕਿ ਇੱਥੇ ਕਿਸਾਨੀ ਕਰਕੇ ਲੋਕ ਐਕਟਿਵ ਨੇ ਤੇ ਲੋਕ ਲਗਾਤਾਰ ਮੋਦੀ ਸਰਕਾਰ ਨੂੰ ਕਿਸਾਨੀ ਦੇ ਹਾਲਾਤਾਂ ਲਈ ਜ਼ਿੰਮੇਵਾਰ ਕਰਾਰ ਦੇ ਰਹੇ ਨੇ। ਉਹ ਕਹਿੰਦੇ ਕਿ ਇੱਕ ਜਗਰੂਪ ਸਿੰਘ ਸੇਖੋਂ ਦੀ ਟਿੱਪਣੀ ਜ਼ਰੂਰ ਨਜ਼ਰ ਕਰਨ ਵਾਲੀ ਆ। ਉਹ ਕਹਿੰਦੇ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਨੇ ਆਪਣੇ ਸਿਆਸੀ ਪੈਂਤੜੇ ਦਾ ਆਗਾਜ਼ 1998 ਦੇ ਵਿੱਚ ਹੀ ਕਰ ਦਿੱਤਾ ਸੀ, ਜਿਹੜਾ 2004 ਤੱਕ ਜਾਰੀ ਰਿਹਾ। ਜਦੋਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤਾਂ ਇਹ ਖੇਤਰੀ ਪਾਰਟੀਆਂ ਦੇ ਪਤਨ ਦਾ ਸਬਬ ਬਣਨਾ ਸ਼ੁਰੂ ਹੋ ਗਿਆ। ਜ਼ਿਆਦਾਤਰ ਖੇਤਰੀ ਪਾਰਟੀਆਂ ਕੇਂਦਰ ਦੇ ਵਿੱਚ ਵੱਧ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦਾ ਵਿਰੋਧ ਕਰਦੀਆਂ ਸੀ ਤੇ ਸੂਬਿਆਂ ਦੇ ਵਿੱਚ ਆਪਣੀ ਹੋਂਦ ਕਾਇਮ ਕਰਦੀਆਂ ਸੀ। ਇਸ ਗੱਲ ਦਾ ਫਾਇਦਾ ਰਾਸ਼ਟਰੀ ਪੱਧਰ ਤੇ ਕਾਂਗਰਸ ਦੇ ਮੁਕਾਬਲੇ ਕਾਇਮ ਹੋਈ ਭਾਰਤੀ ਜਨਤਾ ਪਾਰਟੀ ਨੇ ਰੱਜ ਕੇ ਚੁੱਕਿਆ। ਕਾਰਨ ਸਾਫ਼ ਸੀ, ਜਿਵੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਹਾਲਤ ਦੇ ਵਿੱਚ ਕਾਂਗਰਸ ਪਾਰਟੀ ਨਾਲ ਸਮਝੌਤਾ ਨਹੀਂ ਸੀ ਕਰ ਸਕਦਾ, ਅਜਿਹੇ ਹੀ ਹਾਲਤ ਸੂਬੇ ਦੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਬਰਕਰਾਰ ਨੇ। ਦੂਜਾ ਇਹ ਕਿ ਕੌਮੀ ਪੱਧਰ ਤੇ ਆਪਣੀ ਹੋਂਦ ਨੂੰ ਮਜ਼ਬੂਤ ਕਰਨ ਦੇ ਲਈ ਉਹ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਪਾਰਟੀਆਂ ਨੂੰ ਆਪਣੇ ਮੋਹਰੇ ਵਜੋਂ ਵਰਤਿਆ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਜਪਾ ਨੇ ਖੇਤਰੀ ਪਾਰਟੀਆਂ ਰਾਹੀਂ ਪੰਜਾਬ ਤੇ ਹਰਿਆਣਾ ਦੇ ਵਿੱਚ ਜਾਂ ਹੋਰ ਕਈ ਸੂਬਿਆਂ ਦੇ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ। ਸਾਲ 2014 ਦੀਆਂ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚੋਂ 543 ਸੀਟਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ 282 ਸੀਟਾਂ ਉੱਪਰ ਜਿੱਤ ਹਾਸਲ ਕੀਤੀ।
ਭਾਰਤੀ ਜਨਤਾ ਪਾਰਟੀ ਨੇ, ਤੇ ਉਸ ਤੋਂ ਬਾਅਦ 19 ਦੇ ਵਿੱਚ ਇਹ ਆંકੜਾ ਵੱਧ ਕੇ 303 ਹੋ ਗਿਆ। ਹੁਣ ਕਹਿੰਦੇ ਕਿ ਚੋਣਾਂ ਵੀ ਰਾਸ਼ਟਰਪਤੀ ਸਟਾਈਲ ਹੁੰਦੀਆਂ ਜਾ ਰਹੀਆਂ ਨੇ। ਉਹ ਕਹਿੰਦੇ ਕਿ ਸਿਆਸਤ ਦੇ ਵਿੱਚ ਸਿੱਧੇ ਤੌਰ ਤੇ ਖੇਤਰੀ ਪਾਰਟੀਆਂ ਦੇ ਸਿਆਸੀ ਗ੍ਰਾਫ ਦੇ ਵਿੱਚ ਜਿਹੜੀ ਕਮੀ ਆਈ ਹੈ, ਉਹਦੇ ਲਈ ਚੋਣ ਸਿਆਸਤ ਦੇ ਰਾਸ਼ਟਰਪਤੀ ਚੋਣ ਸਟਾਈਲ ਬਣਨ ਅਤੇ ਸਿਧਾਂਤਾਂ ਤੋਂ ਵੱਧ ਸ਼ਖਸੀਅਤ ਨੂੰ ਵੱਧ ਭਾਰੂ ਹੋਣ ਦਾ ਵੀ ਇੱਕ ਵੱਡਾ ਕਾਰਨ ਹੈ। ਇਹਨਾਂ ਦੀ ਦਲੀਲ ਹੈ ਕਿ ਜਿਹੜੇ ਆਗੂਆਂ ਦੇ ਸਿਰ ਤੇ ਕਦੇ ਖੇਤਰੀ ਪਾਰਟੀਆਂ ਖੜੀਆਂ ਹੋਈਆਂ ਸਨ, ਉਹਨਾਂ ਦੀ ਅਗਲੀ ਪੀੜ੍ਹੀ ਆਪਣੇ ਪੁਰਖਾਂ ਦੀ ਵਿਰਾਸਤ ਦੀ ਹਾਮੀ ਨਹੀਂ ਬਣ ਸਕੀਆਂ। ਸੋ 2014 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਵੱਧ ਲੋਕਪ੍ਰਿਯਤਾ ਉਹਨਾਂ ਦੀ ਵਧੀ, ਤੇ ਉਹ ਕਈ ਸੂਬਿਆਂ ਦੇ ਜਿਹੜੇ ਲੋਕ ਨੇ ਖੇਤਰੀ ਪਾਰਟੀਆਂ ਤੋਂ ਕਿਨਾਰਾ ਕਰਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਿੱਧੇ ਜੁੜ ਗਏ। ਭਾਜਪਾ ਨੇ ਲੋਕਾਂ ਨੂੰ ਰਾਸ਼ਟਰਵਾਦ ਦੇ ਨਾਂ ਉੱਪਰ ਵੀ ਲਾਮਬੰਦ ਕੀਤਾ, ਤੇ ਜਦੋਂ ਆਪਣੇ ਸੂਬੇ ਦੇ ਲਈ ਕੋਈ ਖੇਤਰੀ ਪਾਰਟੀ ਜਾਂ ਕੋਈ ਧੜਾ ਕੋਈ ਗੱਲ ਕਰਦਾ ਤਾਂ ਭਾਜਪਾ ਇਹਨੂੰ ਆਪਣੇ ਪ੍ਰਚਾਰ ਸਾਧਨਾਂ ਰਾਹੀਂ ਇਹਨੂੰ ਰੰਗਤ ਹੀ ਹੋਰ ਦੇ ਦਿੰਦੀ ਹੈ। ਤੇ ਇਹਦੇ ਨਾਲ ਨਾਲ ਉਹ ਕਹਿੰਦੇ ਕਿ ਨਤੀਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਦੇ ਦੇਸ਼ ਦੇ ਹਿੱਤਾਂ ਦੇ ਲਈ ਹਰ ਸੰਘਰਸ਼ ਦੇ ਵਿੱਚ ਡਟਣ ਵਾਲਾ ਸ਼੍ਰੋਮਣੀ ਅਕਾਲੀ ਦਲ ਸੀਗਾ, ਉਹ ਪੰਜਾਬ ਦੇ ਵਿੱਚ ਸਿਰਫ 2 ਸੀਟਾਂ ਤੇ ਸਿਮਟ ਕੇ ਰਹਿ ਗਿਆ। ਇਹਦੇ ਨਾਲ ਨਾਲ ਉਹ ਕਹਿੰਦੇ ਕਿ ਸਧਾਰਨ ਵੋਟਰ ਜਿਹੜਾ ਉਹ ਭਾਜਪਾ ਦੇ ਪ੍ਰਚਾਰ ਤੰਤਰ ਦੇ ਵਿੱਚ ਉਲਝ ਗਿਆ। ਦੂਜਾ, ਕੇਂਦਰ ਸਰਕਾਰ ਨੇ 2014 ਤੋਂ ਬਾਅਦ ਬਹੁਤੀਆਂ ਲੋਕ ਪੱਖੀ ਸਕੀਮਾਂ ਨੂੰ ਸਿੱਧੇ ਤੌਰ ਤੇ ਲਾਭਪਾਤਰੀਆਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਜਦੋਂ ਗੱਲ ਆਰਥਿਕਤਾ ਦੇ ਨਾਲ ਦੀ ਹੁੰਦੀ ਹੈ ਤਾਂ ਵੋਟਰ ਖੇਤਰੀ ਪਾਰਟੀ ਤੋਂ ਕਿਨਾਰਾ ਕਰਕੇ ਸਿੱਧਾ ਭਾਜਪਾ ਦੇ ਨਾਲ ਜੁੜਨ ਨੂੰ ਤਰਜੀਹ ਦੇ ਰਿਹਾ। ਇਸ ਦਾ ਇੱਕੋ ਇੱਕ ਹੱਲ ਹੈ ਕਿ ਖੇਤਰੀ ਪਾਰਟੀਆਂ ਨੂੰ ਪਰਿਵਾਰਵਾਦ ਦੇ ਚੁੰਗਲ ਦੇ ਵਿੱਚੋਂ ਬਾਹਰ ਨਿਕਲ ਕੇ ਤਜਰਬੇਕਾਰ ਆਗੂਆਂ ਨੂੰ ਅੱਗੇ ਲਿਆਉਣਾ ਪਊਗਾ। ਜੇਕਰ ਭਾਰਤੀ ਚੋਣ ਕਮਿਸ਼ਨ ਦੇ ਆંકੜਿਆਂ ਤੇ ਨਜ਼ਰ ਮਾਰੀਏ ਆਪਾਂ ਜਾਂਦੇ ਤਾਂ ਸਾਲ 1984 ਤੋਂ 2014 ਤੱਕ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਨੂੰ 52% ਵੋਟਾਂ ਹਾਸਲ ਹੋਈਆਂ। ਜੇਕਰ ਆਪਾਂ ਇੱਕ ਆંકੜਿਆਂ ਦੀ ਗੱਲ ਗਏ ਤਾਂ 2014 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਸੱਤਾ ਦੇ ਵਿੱਚ ਆਏ ਤਾਂ ਖੇਤਰੀ ਪਾਰਟੀਆਂ ਦਾ ਜਿਹੜਾ ਵੋਟਦਾਰ ਆ ਉਹ 49% ਰਹਿ ਗਿਆ। ਸਿਆਸੀ ਮਾਹਰ ਮੰਨਦੇ ਆ ਕਿ ਖੇਤਰੀ ਪਾਰਟੀਆਂ ਦੇ ਨਾਲ ਗੱਠਜੋੜ ਕਰਕੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਵੱਡੇ ਵੋਟ ਬੈਂਕ ਨੂੰ ਖੋਰਾ ਲਾਇਆ। 2019 ਦੀਆਂ ਚੋਣਾਂ ਦੇ ਵਿੱਚ ਖੇਤਰੀ ਪਾਰਟੀਆਂ ਦਾ ਵੋਟ ਪਰਸੈਂਟ ਘਟ ਕੇ 44% ਰਹਿ ਗਿਆ। ਸਿਆਸੀ ਮਾਹਰ ਮੰਨਦੇ ਨੇ ਕਿ ਜਿਹੜੇ ਇਸ ਤੋਂ ਬਾਅਦ ਵੀ ਖੇਤਰੀ ਪਾਰਟੀਆਂ ਦੇ ਵੋਟ ਪ੍ਰਤੀਸ਼ਤ ਦੇ ਵਿੱਚ ਕਮੀ ਦਾ ਰੁਝਾਨ ਲਗਾਤਾਰ ਜਾਰੀ ਹੈ। ਚੋਣ ਨਤੀਜਿਆਂ ਦੇ ਆંકੜਿਆਂ ਦਾ ਮੁਲਾਂਕਣ ਕਰਨ ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਜਪਾ ਨੇ ਖੇਤਰੀ ਦਲਾਂ ਦੇ ਸਹਿਯੋਗ ਦੇ ਨਾਲ ਦੇਸ਼ ਦੇ ਵਿੱਚ ਕਾਂਗਰਸ ਨੂੰ 92% ਮੁਕਾਬਲਿਆਂ ਦੇ ਵਿੱਚ ਮਾਤ ਦਿੱਤੀ ਹੈ। ਸੋ ਇਹ ਸਾਰਾ ਮੈਥੇਮੈਟਿਕਲੀ ਜਿਹੜਾ ਭਾਜਪਾ ਨੇ ਕੀਤਾ ਜਾਂ ਜੋ ਵੀ ਕੀਤਾ ਉਹ ਖੇਤਰੀ ਪਾਰਟੀਆਂ ਅੱਜ ਉਸ ਹਾਲਾਤ ਤੇ ਨੇ ਜਿਨ੍ਹਾਂ ਦੀ ਆਪਾਂ ਚਰਚਾ ਕਰਕੇ ਹਟੇ ਹਾਂ। ਪਰਿਵਾਰਵਾਦ ਤੇ ਜਿਹੜੇ ਕਾਰਨਾਂ ਜਿਹੜੇ ਐਥਿਕਸ ਜਿਹੜੇ ਸਿਧਾਂਤ ਤੇ ਇਹ ਪਾਰਟੀਆਂ ਕਾਇਮ ਹੋਈਆਂ ਸੀ ਉਹਨਾਂ ਨੂੰ ਛੱਡ ਦੇਣਾ ਇਹਨਾਂ ਪਾਰਟੀਆਂ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਰਿਹਾ। ਚੌਟਾਲੇ ਤੇ ਅਕਾਲੀ ਦਲ ਉੱਤਰੀ ਭਾਰਤ ਦੇ 2 ਡੋਮੀਨੇਟ ਧਿਰਾਂ ਜਿਹੜੀਆਂ ਇਸ ਵੇਲੇ ਹਾਸ਼ੀਆਗ੍ਰਸਤ ਨੇ, ਉਹਨਾਂ ਦੇ ਹਾਲਾਤ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਭਾਜਪਾ ਨੇ ਖੇਤਰੀ ਪਾਰਟੀਆਂ ਨੂੰ ਵਰਤ ਕੇ ਆਪਣੀ ਸੱਤਾ ਕਾਇਮ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਖੁੱਡੇ ਲੈਣ ਲਾ ਦਿੱਤਾ। ਇਸੇ ਕਰਕੇ ਚੋਣ ਕਮਿਸ਼ਨ ਦੇ ਆંકੜਿਆਂ ਤੋਂ ਵੀ ਪਤਾ ਲੱਗਦਾ ਹੈ ਕਿ ਇਹਨਾਂ ਖੇਤਰੀ ਪਾਰਟੀਆਂ ਦਾ ਜਿਹੜਾ ਜਨ ਆਧਾਰ ਸੀ, ਜਿਹੜਾ ਵੋਟ ਸੀ, ਉਹ ਲਗਾਤਾਰ ਘਟਦਾ ਗਿਆ। ਭਾਰਤੀ ਜਨਤਾ ਪਾਰਟੀ ਨੇ ਹਰ ਵੋਟਰ ਤੱਕ ਡਾਇਰੈਕਟ ਅਪਰੋਚ ਕੀਤੀ, ਕੇਂਦਰੀ ਸਕੀਮਾਂ ਦਾ ਲਾਹਾ ਉਹਨਾਂ ਨੂੰ ਦਿੱਤਾ। ਸਿੱਟੇ ਵਜੋਂ ਉਹਨਾਂ ਦਾ ਖੇਤਰੀ ਪਾਰਟੀਆਂ ਤੋਂ ਮੋਹ ਜਿਹੜਾ ਉਹ ਭੰਗ ਹੋ ਗਿਆ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ।